ਉਹ ਬੱਚੇ ਛੋਟੇ ਬੱਚਿਆਂ ਨੂੰ ਫਿਰ ਉਹ ਲੈ ਕੇ ਕਹਿੰਦੇ ਸੀ ਵੀ ਤੇ ਬਚ ਜਾਣਗੇ, ਇਹਨਾਂ ਦੀ ਹਿਫਾਜ਼ਤ ਅਸੀਂ ਕਰਾਂਗੇ ਤੇ ਸਾਨੂੰ ਦੇ ਦਿਓ। ਉਹ ਮੇਰੇ ਭਰਾ ਨੇ ਫੜਾਤੇ, ਹੋਰ ਵੀ ਸਾਰਿਆਂ ਨੇ ਫੜਾਤੇ ਤੇ ਮੈਨੂੰ ਵੀ ਫੜਾਤਾ ਵੀ ਅੱਛਾ ਅਸੀਂ ਤਾਂ ਘਰੇ ਮਾਰੀ ਜਾਣਾ ਵਾ ਤੇ ਚੱਲ ਇਹ ਤਾਂ ਬਚ ਜੀਂਦੇ ਰਹਿਣਗੇ। ਉਹ ਫੜਾਇਆ, ਫਿਰ ਫੜ ਲਿਆ, ਮੈਨੂੰ ਖਿੱਚ ਲਿਆ। ਮਾਂ ਤੁਹਾਡੀ ਨੇ? ਮੇਰੇ ਭਰਾ ਨੇ। ਅੱਛਾ ਜੀ। ਭਾਈ ਸੀਗਾ ਉਹ, ਮਾਂ ਪਿਓ ਤਾਂ ਮਾਰਤਾ। ਸ਼ਹਿਰ ਕਸੂਰ ਹੈ ਦੂਰ ਮੇਰੇ ਲਈ ਤੇ ਤੇਰੇ ਲਈ ਨਕੋਦਰ ਓਏ, ਸਾਡੇ ਨਾਲੋਂ ਪੰਛੀ ਚੰਗੇ ਭਾਵੇਂ ਇੱਧਰ ਜਾਣ ਜਾਂ ਉਧਰ। ਉਹ ਮੇਰੇ ਮਾਂ ਬਾਪ ਜਿਹੜੇ ਸੀ ਨਾ ਨਹਿਰ ਤੇ ਲਿਜਾ ਕੇ ਮਾਰੇ, ਉਹ ਤਾਂ ਮਾਰਤੇ ਨਾ। ਅੱਛਾ, ਪਹਿਲੇ ਮਾਰਦੇ? ਪਹਿਲਾਂ ਮਾਰਤੇ। ਨਹੀਂ, ਘਰੋਂ ਲੈ ਕੇ ਗਏ ਸੀ? ਹਾਂ, ਘਰੋਂ ਲੈ ਗਏ। ਮੇਰੇ ਤਾਏ ਸੀਗੇ, ਮੇਰੀ ਮਾਂ ਸੀਗੀ ਤੇ ਮੇਰਾ ਭਰਾ ਵੀ, ਉਹ ਵੀ ਇਹਨੂੰ ਵੀ ਨਾਲ ਲੈ ਲਿਆ, ਲੋਕਲ 'ਚ ਲੈ ਕੇ ਰੋਂਦੇ ਤੁਰੇ ਜਾਂਦੇ। ਹੁਣ ਮਾਰਨ ਨੂੰ ਪਤਾ ਹੀ ਸੀਗਾ ਵੀ ਮਾਰਨ ਨੂੰ ਲੈ ਕੇ ਚੱਲੇ ਆ। ਹਾਂ, ਇਹਨੂੰ ਫਿਰ ਉਹਨਾਂ ਨੇ ਨਾ ਕਾਵਰਾਂ ਨੇ ਖੋ ਕੇ ਅੰਦਰ ਤਾੜ ਕੇ ਤਾਂ ਬਾਹਰੋਂ ਤਾਲਾ ਲਾਤਾ। ਵੀ ਅਸੀਂ 7 ਭੈਣਾਂ ਸੀਗੀਆਂ, 7 ਭੈਣਾਂ 'ਚੋਂ ਮੈਂ ਇਕੱਲੀ ਆ, ਪਿੱਛੇ ਹੀ ਮਰ ਗਈਆਂ। ਚੰਗੇ ਨੇ ਜਨੌਰ ਓਏ ਹਮੀਦਿਆ ਓਏ। ਮੇਰੀ ਭੈਣ ਸੀਗੀ, ਉਹਦਾ ਨਾਂ ਗਫੂਰਾ ਸੀ। ਠੀਕ। ਵੱਡੀ ਸੀਗੀ ਸਾਤੋਂ, ਮੇਰੇ ਭਰਾ ਤੋਂ ਛੋਟੀ ਸੀਗੀ, ਸਾਤੋਂ ਵੱਡੀ ਸੀਗੀ। ਉਹ ਹੋਸ਼ ਵਾਲੀ ਸੀਗੀ ਜਾਣੀ। ਹਾਂਜੀ। ਉਹਨੂੰ ਆਹ ਕ ਟਾਈਮ ਸੀਗਾ ਤੇ ਕਹਿੰਦਾ ਵੀ ਅਖੇ ਨਾ ਤਸਲਾ ਲੈ ਲਾ ਤੇ ਫਲਾਣੇ ਥਾਂ ਉੱਥੇ ਚੱਲ, ਵੀ ਖਰੇ ਮਿੱਟੀ ਕਹਿੰਦਾ ਸੀ ਲਿਆਉਣੀ ਆ, ਕਿੱਥੇ ਲਿਆਉਣਾ। ਉਹ ਚਲੀ ਗਈ, ਬਗਾਨੇ ਬੱਸ ਸੀਗਾ, ਚਲੀ ਗਈ ਤਾਂ ਮੁੜ ਕੇ ਨਹੀਂ ਸਾਨੂੰ ਲੱਭੀ। ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ, ਤੂੰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ। ਬਿਨਾ ਵੀਜ਼ਾ ਜਾਂਦੇ ਨੇ ਹੋਏ, ਬਿਨਾ ਵੀਜ਼ਾ ਜਾਂਦੇ ਨੇ, ਬਿਨਾ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ। ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ, ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ ਓਏ। ਤੇ ਅਸੀਂ, ਸਾਡੇ ਮਾਂ ਬਾਪ ਦਾ ਸਲਾਮ ਦੁਆ ਵਾਲੇ ਸੀਗੇ ਚੰਦਾ ਸਿਆਂ। ਉਹ ਦੂਸਰੇ ਪਿੰਡ ਦੇ ਵਿੱਚ ਦੂਸਰੇ ਪਾਸੇ ਰਹਿੰਦਾ ਸੀਗਾ। ਚੰਦਾ ਸਿਆਂ ਉਹ ਸਾਡਾ ਬਹੁਤ ਹਾਮੀ ਸੀਗਾ। ਅਸੀਂ ਉਹਦੇ ਘਰ ਚਲੇ ਗਏ, ਮੇਰਾ ਭਰਾ ਮੈਨੂੰ ਉਧਰ ਲੈ ਗਿਆ। ਉੱਥੇ ਅਸੀਂ ਰਹੇ, ਅਸੀਂ 2 ਸਾਲ ਬਾਅਦ ਆਏ ਆ। ਫਿਰ 2 ਸਾਲ ਉਹਨਾਂ ਦੇ ਚੰਦਾ ਸਿੰਘ ਦੇ ਘਰ ਰਹੇ? ਉੱਥੇ ਰਹੇ ਅਸੀਂ ਚੰਦਾ ਸਿੰਘ ਦੇ ਘਰ। ਉਹ ਸਾਨੂੰ ਬਹੁਤ ਜਾਣੀ ਨਾ ਮਾਂ ਬਾਪ ਤਰ੍ਹਾਂ ਉਹਨਾਂ ਨੇ ਸਾਨੂੰ ਰੱਖਿਆ। ਲੜ ਲੜ ਦੋਆਂ ਨੇ ਸਵਾਦ ਲਿਆ ਚੱਖੋਏ, ਓਏ ਲੜ ਲੜ ਦੋਆਂ ਨੇ ਸਵਾਦ ਲਿਆ ਚੱਖੋਏ। ਹਾਲੇ ਤਾਈਂ ਦੁੱਖ ਦੇ ਨੇ ਓਏ, ਹਾਲੇ ਤਾਈਂ ਦੁੱਖ ਦੇ ਨੇ, ਹਾਲੇ ਤਾਈਂ ਦੁੱਖ ਦੇ ਨੇ ਮੌਰ ਓਏ ਹਮੀਦਿਆ। ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ। ਸੋਚਿਆ ਹੀ ਕਦੀ ਕੀਤਾ ਗੌਰ ਓਏ ਹਮੀਦਿਆ। ਭੈਣ ਛੇਤੀ ਆਉਂਦੀ? ਕਰਦੇ ਜੀ ਵੀ ਨਹੀਂ ਭਲਾ ਪਤਾ ਲੱਗ ਵੀ ਆਉਂਦੇ ਯਾਦ। ਮਾਂ ਪਿਓ ਵੀ ਯਾਦ ਆਉਂਦੇ ਆ। ਕੱਲੀ ਜਾਣਾ ਹੁਣ ਮੈਂ, ਕੋਈ ਨਹੀਂ। ਮੇਰੀ ਭੈਣ, ਚਾਚੇ ਤਾਏ ਸੀ? ਚਾਚਾ ਨਾ ਤਾਇਆ ਨਾ ਕੋਈ ਨਹੀਂ ਸੀਗਾ, ਕੋਈ ਨਹੀਂ ਸੀ। ਸਾਰੇ ਉੱਥੇ ਸਾਰੇ। ਕਿੰਨੇ ਜੀ ਤੁਹਾਡੇ ਖਾਨਦਾਨ ਦੇ ਮਾਰੇ ਗਏ? ਸਾਰੇ ਟੱਬਰ ਮਾਰੇ ਗਏ। ਵਾਰਿਸ ਰਾਂਝਾ ਪੀਰ ਓਏ, ਸਾਈਂ ਬਾਬਾ ਬੁੱਲੇ ਸ਼ਾਹ। ਵਾਰਿਸ ਰਾਂਝਾ ਪੀਰ ਓਏ,
ਸੱਸੀ ਸੋਹਣੀ ਸਹਿਬਾਂ ਸਾਡੀ ਸਾਂਝੀ ਮਾਈ ਹੀ। ਚੰਦਾ ਸਿੰਘ ਸੀ ਉਹਦੇ ਘਰ ਦੀ ਦਾ ਕੋਈ ਚੇਤਾ, ਉਹਦੀ ਘਰ ਦੀ ਜਾਂ ਬੱਚਿਆਂ ਦਾ? ਉਹਦੇ ਘਰ ਵਾਲੀ ਜਿਹੜੀ ਸੀਗੀ ਉਹ ਵੀ, ਉਹਨਾਂ ਦੇ ਇੱਕ ਬੱਚੀ ਸੀਗੀ, ਕੁੜੀ ਸੀਗੀ ਜਵਾਨ, ਹਾਂਜੀ। ਤੇ ਭਾਗੋ ਸੀ ਉਹਦਾ ਨਾਂ, ਭਾਗੋ ਸੀ ਉਹਦਾ ਨਾਂ, ਤੇ ਉਹਦਾ ਉਹ ਚੰਦਾ ਸਿੰਘ ਸੀ ਉਹਦਾ ਨਾਂ ਭਾਈ ਦਾ। ਸਾਨੂੰ ਉਹਨਾਂ ਨੇ ਆਪਦੇ ਧੀਆਂ ਪੁੱਤਾਂ ਨਾਲ ਵੀ ਵੱਧ ਰੱਖਿਆ। ਅੱਛਾ ਅੱਛਾ, ਬਹੁਤ ਅੱਛੇ ਸੀਗੇ ਉਹ। ਜਨੌਰ ਓਏ ਹਮੀਦਿਆ ਸੋਚਿਆ ਹੀ ਕਦੀ ਕੀਤਾ ਗੌਰ ਓਏ ਹਮੀਦਿਆ ਹੋਏ। अस्सलाम वालेकुम, मैं नासिर ढिल्लों। जिवें तुहानूं पता पंजाब दी वंड दे हवाले दे नाल मुख्तलिफ मौजूआत ते मुख्तलिफ कहानियां नूं लैके तुहाडे रूबरू रखीदा। जिवें उदों पहिलों दे हालात सन उन्हां दे जाति बाई दी, फिर ਜਿਹੜੇ 47 'ਚ ਹਾਲਾत बने ਉਹਨਾਂ ਦੀ ਵੀ ਗੱਲਬਾਤ ਕਰੀਦੀ ਹੈ। ਫਿਰ ਜਿਹੜੀ ਉਦੋਂ ਕਤਲ-ਓ-ਗਾਰਤ ਹੋਈ, ਵਾਇਲੈਂਸ ਹੋਈ, ਉਹਦੇ ਪਿੱਛੇ ਕੀ ਮੁਹਰਕਾਤ ਸਨ ਉਹ ਵੀ ਜਾਣਨ ਦੀ ਕੋਸ਼ਿਸ਼ ਕਰੀਦੀ ਹੈ। ਇਸੇ ਤਰ੍ਹਾਂ ਦੀ ਇੱਕ ਕਹਾਣੀ ਹੋਰ ਅੱਜ ਤੁਹਾਡੇ ਰੂਬਰੂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ। ਇੱਕ ਮਾਂ ਜੀ ਸਾਡੇ ਨਾਲ ਨੇ, ਉਹਨਾਂ ਕੋਲੋਂ ਪੁੱਛਣੀ ਆ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ, ਕੀ ਹੋਇਆ, ਕਿਵੇਂ ਦੇ ਹਾਲਾਤ ਸਨ, ਕੀ ਹਾਲਾਤ ਬਣੇ, ਉਸ ਤੋਂ ਪਹਿਲੋਂ ਦੇ ਕੀ ਹਾਲਾਤ ਸਨ। ਜਾਂ ਆਪਾਂ ਜੇ ਗੱਲ ਕਰੀਏ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰੀਦੀ ਹੈ ਕਿ ਪਾਕਿਸਤਾਨ ਕਿਵੇਂ ਬਣਿਆ, ਆਜ਼ਾਦੀ ਕਿਵੇਂ ਲੱਭੀ, ਜਾਂ ਪਹਿਲੋਂ ਦੀ ਸਾਂਝ ਸੀ ਜਦੋਂ ਸਾਰੇ ਇਕੱਠੇ ਸੀ, ਉਦੋਂ ਦੇ ਕੀ ਹਾਲਾਤ ਸਨ। ਇਹ ਸਾਰੀ ਗੱਲਬਾਤ ਆਪਣੀਆਂ ਕਹਾਣੀਆਂ ਦੇ ਰਾਹੀਂ ਤੁਹਾਡੇ ਰੂਬਰੂ ਕਰੀਦੀ ਹੈ। ਸੋ ਆਓ ਆਪਾਂ ਗੱਲ ਕਰਦੇ ਹਾਂ ਮਾਂ ਜੀ ਨਾਲ ਤੇ ਉਹਨਾਂ ਕੋਲ ਪੁੱਛਦੇ ਹਾਂ ਉਹਨਾਂ ਦੀ ਕਹਾਣੀ। ਅਸਲਾਮ ਵਾਲੇਕੁਮ ਮਾਂ ਜੀ। ਵਾਲੇਕੁਮ ਸਲਾਮ। ਮਾਂ ਜੀ, ਨਾਂ ਕੀ ਤੁਹਾਡਾ? ਸਰਦਾਰਾ ਬੇਗਮ ਆ। ਸਰਦਾਰਾ ਬੇਗਮ। ਹਾਂਜੀ। ਤੇ ਤੁਹਾਡੇ ਅੱਬਾ ਜੀ ਦਾ? ਮੇਰੇ ਅੱਬਾ ਜੀ ਦਾ ਨਾਂ ਸੀਗਾ ਕਾਨ। ਕਾਨ? ਕਾਨ 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 ਸੀ ਮੇਰੇ। ਸਿੱਧਾ ਨਾਂ ਹੀ ਕਾਨ ਸੀ? ਹਾਂ ਠੀਕ। ਤੇ ਤੁਹਾਡੀ ਮਾਂ ਜੀ ਦਾ? ਅਜਮਤੇ। ਅਜਮਤੇ। ਹਾਂਜੀ। ਅੱਛਾ, ਤੇ ਕਿਹੜੀ ਬਰਾਦਰੀ ਕਿਹੜੀ ਤੁਹਾਡੀ? ਮਲਕ। ਤੁਹਾਡੇ ਅੱਬਾ ਜੀ ਉਹਨਾਂ ਦੀ ਮਲਕ? ਮਲਕ। ਠੀਕ। ਤੇ ਕਿਹੜਾ ਸੀ ਪਿੱਛੇ ਆਪਣਾ ਪਿੰਡ ਇੰਡੀਆ ਦੇ ਵਿੱਚ? ਪਿੰਡ ਸੀਗਾ ਲੱਲਾ। ਲੱਲਾ। ਕਿਹੜੇ ਜ਼ਿਲ੍ਹੇ 'ਚ? ਰਿਆਸਤ ਪਟਿਆਲਾ ਸੀਗਾ। ਰਿਆਸਤ ਪਟਿਆਲਾ ਦੇ ਵਿੱਚ ਸੀ? ਹਾਂਜੀ। ਅੱਛਾ। ਤੇ ਸ਼ਹਿਰ ਸੀ ਸਾਡਾ ਸਮਰਾਲਾ। ਸਮਰਾਲਾ ਲਾਗੇ ਪੈਂਦਾ? ਹਾਂਜੀ। ਅੱਛਾ ਅੱਛਾ ਅੱਛਾ। ਤੇ ਇਹ ਦੱਸੋ ਵੀ ਆਪਣੇ ਤੁਹਾਡੀ ਫੈਮਿਲੀ 'ਚ, ਤੁਹਾਡੇ ਟੱਬਰ ਦੀ ਗੱਲ ਕਰੀਏ, ਕਿੰਨੇ ਜੀ ਸੀ ਤੁਹਾਡੇ? ਬੇਟਾ ਮੈਨੂੰ ਇੰਨਾ ਨਹੀਂ ਪਤਾ ਹੈਗਾ ਵੀ ਕਿੰਨੇ ਜੀ ਸੀਗੇ। ਹਾਂਜੀ। ਜਿਹੜਾ ਸੁਣਿਆ ਹੋਵੇ। ਮੇਰਾ ਬਾਪ ਜਿਹੜਾ ਸੀ ਨਾ, ਮੇਰਾ ਅੱਬਾ ਜੀ, ਉਹ 6 ਮਹੀਨੇ ਪਹਿਲਾਂ ਫੌਤ ਹੋ ਗਏ ਸੀ। ਅੱਛਾ ਜੀ। ਤੇ ਬਾਅਦ 'ਚ ਫਿਰ ਮੇਰੇ ਤਾਏ ਸੀਗੇ ਜਿਹੜੇ 2, ਉਹ ਰਹਿੰਦੇ ਸੀ ਲੁਧਿਆਣੇ ਸ਼ਹਿਰ ਦੇ ਵਿੱਚ। ਲੁਧਿਆਣੇ। ਤੇ ਉਹ ਫਿਰ ਘਰ ਆ ਗਏ ਸੀਗੇ। ਘਰ ਆ ਕੇ ਫਿਰ ਉਹਨਾਂ ਨੇ ਘਰ ਸੰਭਾਲਿਆ। ਉਹਨਾਂ ਨੇ ਸੰਭਾਲਿਆ ਘਰ? ਉਹਨਾਂ ਨੇ ਸੰਭਾਲਿਆ। ਅੱਛਾ ਅੱਛਾ। ਮਾਂ ਮੇਰੀ ਇਕੱਲੀ ਸੀ, ਬੱਚੇ ਸੀ ਛੋਟੇ, ਤੇ ਉਹਨਾਂ ਨੇ ਫਿਰ ਆ ਕੇ ਘਰ ਸੰਭਾਲਿਆ। ਅੱਛਾ, ਇਹ ਤੁਸੀਂ ਇੱਧਰ ਪਾਕਿਸਤਾਨ ਫਿਰ ਕਿੰਨੇ ਜੀ ਆਏ ਜੀ? 2 ਜੀ ਆਏ ਆ, 2 ਭੈਣ ਭਰਾ ਸੀ। 2 ਭੈਣ ਭਰਾ ਜੀ। ਤੇ ਇਹਦੇ ਵਿੱਚ ਤੁਹਾਡਾ ਪਿੰਡ ਜਿਹੜਾ ਲੱਲਾ ਦੱਸਿਆ ਤੁਸੀਂ ਜੀ, ਇੱਥੇ ਤੁਹਾਡੇ ਲਾਗੇ ਕੋਈ ਹੋਰ ਤੁਹਾਡਾ ਰਿਸ਼ਤੇਦਾਰ ਹੈਗਾ ਸੀ ਘਰ ਉੱਥੇ? ਹਾਂਜੀ। ਗੁੰਗਾ ਸੀ ਸਾਡਾ ਰਿਸ਼ਤੇਦਾਰ ਸੀਗਾ ਉਹ। ਇਹ ਨਹੀਂ ਮੈਨੂੰ ਬੱਚੇ ਨੂੰ ਕੀ ਪਤਾ, ਜੇ ਸਿਆਣਾ ਦੱਸੇ ਤਾਂ ਫਿਰ ਪਤਾ ਲੱਗੇ। ਅੱਛਾ, ਉਦੋਂ ਦੱਸੋ ਵੀ ਤੁਹਾਡੀ ਉਮਰ ਦੇ ਨਿਆਣੀ ਆ, ਪਿੰਡ ਦਾ ਵੀ ਇਹਦਾ ਮਤਲਬ ਵੀ ਉਦੋਂ ਨਹੀਂ ਪਤਾ ਹੋਣਾ ਵੀ ਪਿੰਡ 'ਚ ਕਿਹੜੇ ਕਿਹੜੇ ਘਰ ਸਨ, ਕੌਣ ਸੀ, ਕੋਈ ਇਹਨਾਂ ਵੀ ਨਹੀਂ ਪਤਾ? ਉਹ ਜਦੋਂ ਇਕੱਠੇ ਕੀਤੇ ਆ ਨਾ, ਜਿਹੜੇ ਰਹਿ ਗਏ ਸੀਗੇ, ਉਹ ਮੇਰੇ ਚਾਚੇ ਦਾ ਘਰ ਸੀਗਾ। ਸਾਡੇ ਸ਼ਰੀਕੇ ਦੇ ਵਿੱਚ ਉਹਨਾਂ ਚਾਚਾ ਸੀ ਲੱਗਦਾ, ਉਹਨਾਂ ਦੇ ਬਾਵਾ ਖੁੱਲਾ ਵਿਹੜਾ ਸੀਗਾ, ਅੰਦਰ ਸੀਗਾ, ਉੱਥੇ ਸਾਰੇ ਜਮ੍ਹਾਂ ਕੀਤੇ ਹੋਏ ਸੀਗੇ। ਉੱਥੋਂ ਫਿਰ ਉਹ ਜਿਹੜੇ ਮੇਰੀ ਛੋਟੀ ਭੈਣ ਸੀਗੀ, ਉਹਦਾ ਕੀ ਨਾਂ ਸੀ? ਨਹੀਂ ਪਤਾ? ਨਹੀਂ ਪਤਾ। ਅੱਛਾ ਜੀ। ਉਹ ਬੱਚੇ, ਛੋਟੇ ਬੱਚਿਆਂ ਨੂੰ ਫਿਰ ਉਹ ਲੈ ਕੇ ਕਹਿੰਦੇ ਸੀ ਵੀ ਤੇ ਬਚ ਜਾਣਗੇ, ਇਹਨਾਂ ਦੀ ਹਿਫਾਜ਼ਤ ਅਸੀਂ ਕਰਾਂਗੇ ਤੇ ਸਾਨੂੰ ਦੇ ਦਿਓ। ਉਹ ਮੇਰੇ ਭਰਾ ਨੇ ਫੜਾਤੇ, ਹੋਰ ਵੀ ਸਾਰਿਆਂ ਨੇ ਫੜਾਤੇ, ਤੇ ਮੈਨੂੰ ਵੀ ਫੜਾਤਾ ਵੀ ਅੱਛਾ ਅਸੀਂ ਤਾਂ ਘਰੇ ਮਾਰੀ ਜਾਣਾ ਵਾ, ਤੇ ਚੱਲ ਇਹ ਤਾਂ ਬਚ ਜੀਂਦੇ ਰਹਿਣਗੇ। ਉਹ ਫੜਾਇਆ, ਫਿਰ ਫੜ ਲਿਆ, ਮੈਨੂੰ ਖਿੱਚ ਲਿਆ ਮਾਂ ਤੁਹਾਡੀ ਨੇ? ਮੇਰੇ ਭਰਾ ਨੇ। ਅੱਛਾ ਜੀ।
ਭਾਈ ਸੀਗਾ, ਉਹ ਮਾਂ ਪਿਓ ਤਾਂ ਮਾਰਤਾ, ਉਹਨੇ ਖਿੱਚ ਲਿਆ ਤੇ ਕਹਿੰਦਾ ਵੀ ਨਹੀਂ ਜਿੱਤੇ ਮੈਂ ਪਹਿਲਾਂ ਦੱਸਿਓ ਵੀ ਤੁਹਾਡਾ ਵਾਲਦ ਸਾਹਿਬ ਦੇ ਫੌਤ ਹੋ ਗਏ 6 ਮਹੀਨੇ ਪਹਿਲਾਂ, ਪਹਿਲੋਂ ਤੇ ਵਾਲਦਾ ਕਿੱਧਰ ਗਏ? ਵਾਲਦਾ ਘਰ ਹੀ ਸੀਗੇ, ਅੱਛਾ ਠੀਕ। ਘਰ ਹੀ ਸੀਗੇ ਤਾਂ ਉਹ ਤਾਂ ਮੇਰੇ ਤਾਏ ਆ ਗਏ ਸੀਗੇ ਫਿਰ ਘਰ ਠੀਕ। ਭਾਈ ਤੋਂ ਵਾਸਤੇ। ਅੱਛਾ ਜੀ, ਉਹਨਾਂ ਖੋਹ ਲਿਆ ਤੁਹਾਨੂੰ ਫਿਰ? ਉਹਨੇ ਤਾਂ ਕਹਿੰਦਾ ਜਿੱਥੇ ਅਸੀਂ ਮਰਾਂਗੇ ਉੱਥੇ ਇਹ ਮਰ ਜੂਗੀ, ਕੋਈ ਨਹੀਂ। ਫਿਰ ਨਹੀਂ ਮੈਨੂੰ ਪਤਾ, ਜਿੱਦਾਂ ਮੈਂ ਨਹੀਂ ਕਿ ਖੁਆਬ ਜਿਵੇਂ ਕੋਈ ਕਿਸੇ ਗੱਲ ਦਾ ਇਸ ਤਰ੍ਹਾਂ ਵਾ ਪਤਾ ਵੀ ਹੋਰ ਨੂੰ, ਉਹ ਆਮ ਨਹੀਂ ਪਤਾ ਹੈਗਾ ਕਿ ਕੋਈ ਕਿਸੇ ਗੱਲ ਦਾ ਪਤਾ। ਉੱਥੋਂ ਫਿਰ ਉਹ ਜਿਹੜਾ ਸੀਗਾ ਕਰਤਾਰ ਸਿੰਘ ਪਿੰਡ ਦੇ ਵਿੱਚ ਸੀਗਾ, ਉਹ ਠੀਕ, ਬੜਾ ਬਦਮਾਸ਼ ਸੀਗਾ, ਬੜਾ ਸੀਗਾ, ਤੇ ਉਹ ਲੈ ਆਇਆ ਸੀ ਸਾਨੂੰ ਫਿਰ। ਠੀਕ ਹੈ। ਮੇਰੀ ਭੈਣ ਸੀਗੀ, ਉਹਦਾ ਨਾਂ ਗਫੂਰਾ ਸੀ, ਠੀਕ ਜੀ। ਵੱਡੀ ਸੀਗੀ ਸਾਤੋਂ, ਮੇਰੇ ਭਰਾ ਤੋਂ ਛੋਟੀ ਸੀਗੀ, ਸਾਤੋਂ ਵੱਡੀ ਸੀਗੀ, ਉਹ ਹੋਸ਼ ਵਾਲੀ ਸੀਗੀ ਜਾਣੀ। ਹਾਂਜੀ। ਉਹਨੂੰ ਆਹ ਕ ਟਾਈਮ ਸੀਗਾ ਤੇ ਕਹਿੰਦਾ ਵੀ ਅਖੇ ਨਾ ਤਸਲਾ ਲੈ ਲਾ ਤੇ ਫਲਾਣੇ ਥਾਂ ਉੱਥੇ ਚੱਲ, ਵੀ ਖਰੇ ਮਿੱਟੀ ਕਹਿੰਦਾ ਸੀ ਲਿਆਉਣੀ ਆ ਕਿ ਕੀ ਲਿਆਉਣਾ ਵਾ। ਉਹਨੂੰ ਉਹ ਚਲੀ ਗਈ, ਬਗਾਨੇ ਬੱਸ ਸੀਗਾ, ਚਲੀ ਗਈ ਤਾਂ ਮੁੜ ਕੇ ਨਹੀਂ ਆਈ, ਮੁੜ ਕੇ ਨਹੀਂ ਸਾਨੂੰ ਲੱਭੀ। ਭੈਣ ਤੁਹਾਡੀ ਨਹੀਂ ਲੱਭੀ? ਭੈਣ ਨਹੀਂ ਲੱਭੀ ਸਾਡੀ। ਉਸ ਨੂੰ ਕਿਹੜੇ ਘਰ ਰਹਿੰਦੇ ਸੀ, ਉਹਦਾ ਨਾਮ? ਉਹ ਹੀ ਤੇ ਕਰਤਾਰ ਸਿੰਘ ਦੇ ਘਰ? ਹਾਂ, ਕਰਤਾਰ ਸਿੰਘ। ਤੇ ਮਿੱਟੀ ਲੈਣ ਗਈ, ਬਾਹਰੋਂ ਨਹੀਂ ਆਈ? ਮੁੜ ਕੇ ਨਹੀਂ ਆਈ। ਆਪ ਵੀ ਚਲਿਆ ਗਿਆ ਸੀ, ਮਗਰ ਉਹ ਵਾਹਵਾ ਦੇਰ ਪਹਿਲੋਂ ਚਲੀ ਗਈ ਤੇ ਆਪ ਫਿਰ ਬਾਅਦ ਚਲਿਆ ਗਿਆ, ਬਾਅਦ ਚ ਚਲ ਗਿਆ ਉਹ। ਕੀ ਆ ਕੇ ਦੱਸਿਆ ਉਹਨੇ ਵੀ ਨਹੀਂ ਲੱਭੀ? ਨਹੀਂ, ਉਹਨੇ ਦੱਸਿਆ ਹੀ ਨਹੀਂ, ਉਹਨੇ ਸਾਨੂੰ ਕੁਝ ਦੱਸਿਆ ਨਹੀਂ। ਮੇਰੇ ਭਰਾ ਨੂੰ ਪਤਾ ਲੱਗਿਆ ਵੀ ਮੇਰੀ ਭੈਣ ਹੈ ਨਹੀਂ ਗੀ, ਤੇ ਅਸੀਂ ਸਾਡੇ ਮਾਂ ਬਾਪ ਦਾ ਸਲਾਮ ਦੁਆ ਵਾਲੇ ਸੀਗੇ ਚੰਦਾ ਸਿਆਂ, ਉਹ ਦੂਸਰੇ ਪਿੰਡ ਦੇ ਵਿੱਚ ਦੂਸਰੇ ਪਾਸੇ ਰਹਿੰਦਾ ਸੀਗਾ। ਚੰਦਾ ਸਿੰਘ? ਚੰਦਾ ਸਿਆਂ, ਉਹ ਸਾਡਾ ਬਹੁਤ ਹਾਮੀ ਸੀਗਾ। ਅਸੀਂ ਉਹਦੇ ਘਰ ਚਲੇ ਗਏ, ਮੇਰਾ ਭਰਾ ਮੈਨੂੰ ਉਧਰ ਲੈ ਗਿਆ, ਉੱਥੇ ਅਸੀਂ ਰਹੇ ਹਾਂ। ਅਸੀਂ 2 ਸਾਲ ਬਾਅਦ ਆਏ ਹਾਂ, ਫਿਰ 2 ਸਾਲ ਉਹਨਾਂ ਦੇ ਚੰਦਾ ਸਿੰਘ ਦੇ ਘਰ ਰਹੇ? ਉੱਥੇ ਰਹੇ ਹਾਂ ਅਸੀਂ ਚੰਦਾ ਸਿੰਘ ਦੇ ਘਰ। ਉਹ ਸਾਨੂੰ ਬਹੁਤ ਜਾਣੀ ਨਾ ਮਾਂ ਬਾਪ ਤਰ੍ਹਾਂ ਉਹਨਾਂ ਨੇ ਸਾਨੂੰ ਰੱਖਿਆ। ਤੇ ਮੁੜ ਕੇ ਫਿਰ ਜਦੋਂ ਇੰਡੀਆ ਇੱਧਰ ਮੇਰੀ ਭੈਣ ਨੇ ਪਤਾ ਨਹੀਂ ਇੱਦਾਂ ਜਾਂ ਜਿੱਦਾਂ ਵੀ ਆ ਵੀ ਗਈ, ਪੁਲਿਸ ਗਈ ਆ। ਹਾਂਜੀ। ਤੇ ਫਿਰ ਪੁਲਿਸ ਨੂੰ ਮੇਰੇ ਭਰਾ ਨੇ ਦੱਸਿਆ ਵੀ ਮੇਰੀ ਭੈਣ ਇੱਕ ਜਿਹੜੀ ਆ ਵੀ ਇਹਨੇ ਵੀ ਪਤਾ ਨਹੀਂ ਕਿੱਥੇ ਗਾਇਬ ਕਰਤੀ। ਫਿਰ ਉਸ ਬੰਦੇ ਨੂੰ, ਉਸ ਕਰਤਾਰ ਸਿੰਘ ਨੂੰ ਲੈ ਕੇ ਪੁਲਿਸ ਉੱਥੇ ਗਈ ਆ, ਜਿੱਥੇ ਉਹ ਕੋਈ ਪਿੰਡ ਹੋਣਾ, ਉੱਥੇ ਗਈ ਆ ਤੇ ਉੱਥੋਂ ਉਹਨਾਂ ਦੇ ਤਾਲਾ ਲੱਗਾ ਹੋਇਆ ਸੀ ਤੇ ਨਹੀਂ ਲੱਭੀ। ਤੇ ਉਹਨੂੰ ਫਿਰ ਥਾਣੇ 'ਚ ਵੀ ਲਿਆਂਦਾ ਵਾ, ਥਾਣੇ 'ਚ ਵੀ ਰਿਹਾ ਸੀਗਾ, ਰਿਹਾ ਕੁੱਟਿਆ ਮਾਰਿਆ ਵੀ ਉਹਨੂੰ, ਤੇ ਉਹਨੇ ਕੁਝ ਨਹੀਂ ਦੱਸਿਆ। ਅੱਛਾ, ਇੱਕ ਭੈਣ ਤੁਹਾਡੀ ਅੱਜ ਤੱਕ ਨਹੀਂ ਲੱਭੀ? ਨਹੀਂ ਲੱਭੀ। ਤੇ ਮਾਂ ਤੁਹਾਡੀ ਕਿੱਥੇ ਸੀ? ਮਾਂ ਤਾਂ ਮਰ ਗਏ, ਉਹ ਤਾਂ ਮਾਰ ਦਿੱਤੇ। ਨਹੀਂ, ਉਹ ਜਦੋਂ ਘਰੋਂ ਤੁਸੀਂ ਦੱਸਣ ਦੇ ਵੀ ਘਰੋਂ ਤੁਹਾਨੂੰ ਕੱਢਿਆ ਵੀ ਖੋਣ ਲੱਗੇ, ਕਿੰਨੇ ਮਾਰ ਦਿੱਤਾ ਤੁਹਾਡੇ ਮਾਂ ਪਿਓ? ਉਹ ਮੇਰੇ ਮਾਂ ਬਾਪ ਜਿਹੜੇ ਸੀ ਨਾ ਨਹਿਰ ਤੇ ਲਿਜਾ ਕੇ ਮਾਰੇ ਆ। ਉਹ ਤਾਂ ਮਾਰਤੇ ਨਾ। ਅੱਛਾ, ਪਹਿਲਾਂ ਹੀ ਮਾਰਦੇ ਸੀ? ਪਹਿਲਾਂ ਮਾਰਤੇ। ਨਹੀਂ, ਘਰੋਂ ਲੈ ਕੇ ਗਏ ਸੀ? ਹਾਂ, ਘਰੋਂ ਲਗਿਆ। ਮੇਰੇ ਤਾਏ ਸੀਗੇ, ਮੇਰੀ ਮਾਂ ਸੀਗੀ, ਤੇ ਮੇਰਾ ਭਰਾ ਵੀ, ਉਹ ਵੀ ਇਹਨੂੰ ਵੀ ਨਾਲ ਲੈ ਲਿਆ, ਲੋਕਲ 'ਚ ਲੈ ਕੇ ਰੋਂਦੇ ਤੁਰੇ ਜਾਂਦੇ। ਹੁਣ ਮਾਰਨ ਨੂੰ ਪਤਾ ਹੀ ਸੀਗਾ ਵੀ ਮਾਰਨ ਨੂੰ ਲੈ ਕੇ ਚੱਲੇ ਆ। ਹਾਂ, ਇਹਨੂੰ ਫਿਰ ਉਹਨਾਂ ਨੇ ਨਾ ਕਾਵਰਾਂ ਨੇ ਖੋਹ ਕੇ ਅੰਦਰ ਤਾੜ ਕੇ ਤਾਂ ਬਾਹਰੋਂ ਤਾਲਾ ਲਾਤਾ। ਸਾਡਾ ਚੌਂਕ ਦੇ ਵਿੱਚ ਘਰ ਸੀਗਾ। ਅੱਛਾ ਜੀ। ਸਾਹਮਣੇ ਇੱਦਾਂ ਦਿਖਾਣਾ ਦਾ ਘਰ ਸੀਗਾ, ਇੱਦਾਂ ਹੋਰ ਸੀਗੇ ਘਰ। ਸਾਡੇ ਚੌਂਕ ਦੇ ਵਿੱਚ ਖੂਹ ਸੀਗਾ। ਹਾਂਜੀ। ਤੇ ਐਸ ਨੁੱਕਰ ਦੇ ਵਿੱਚ ਇੱਥੋਂ ਆ ਗਲੀ ਨਿਕਲਦੀ ਸੀ ਬਾਹਰ ਨੂੰ, ਤੇ ਆ ਸੀਗਾ ਜਿਹੜਾ ਸ਼ਾਦੀ ਘਰ ਸੀ। ਅੱਛਾ ਜੀ। ਉੱਥੇ ਮੰਜੇ ਇੰਨਾ ਪਤਾ ਵੀ ਮੰਜੇ, ਬਹੁਤ ਮੰਜੇ ਪਏ ਸੀ ਅੰਦਰ। ਉੱਥੋਂ ਫਿਰ ਜਦੋਂ ਉਹ ਤਾਂ ਮੈਨੂੰ ਕਿਸੇ ਗੱਲ ਦਾ ਇਤਨਾ ਪਤਾ ਨਹੀਂ ਲੱਗਦਾ ਹੈਗਾ, ਜਦੋਂ ਬੱਚੇ ਨੂੰ ਕੀ ਪਤਾ ਲੱਗਦਾ। ਅੱਛਾ, ਨਹੀਂ ਉਹ ਇਹ ਨਹੀਂ ਪਤਾ ਵੀ ਉਹ ਜਿਹੜੇ ਤੁਹਾਡੇ ਮਾਂ ਪਿਓ ਨੂੰ ਲੈ ਗਏ ਸੀ ਨਹਿਰ, ਉਹ ਤਾਂ ਨਹਿਰ ਤੇ ਜਾ ਕੇ ਮਾਰਦੇ। ਉਹ ਇਹ ਸੀਗੇ, ਉਹ ਸਿੱਖ।
ਉੱਥੋਂ ਲਾਗੋਂ ਦੇ ਉੱਥੋਂ ਪਿੰਡ ਦੇ ਸੀਗੇ। ਪਿੰਡ ਦੇ ਸੀਗੇ। ਅੱਛਾ, ਫਿਰ ਤੁਹਾਨੂੰ ਚਲੋ ਮਾਂ ਉਹਨਾਂ ਦੀ ਉਮਰ ਜੀ ਉਦੋਂ ਥੋੜੀ ਸੀ ਤੇ ਫਿਰ ਤੁਸੀਂ ਰਹੇ ਚੰਦੂ ਸਿਓ ਕਿਸੇ ਚੰਦੂ ਸਿਓ ਦੇ ਘਰ? ਚੰਦਾ ਸਿਓ ਦੇ ਘਰ ਰਹੇ ਹਾਂ। ਠੀਕ। ਉਹਨਾਂ ਨੇ ਰੱਖਿਆ ਸਾਨੂੰ। ਉਹਨਾਂ ਨੇ 2 ਸਾਲ ਤੁਹਾਨੂੰ ਰੱਖਿਆ? ਸਾਨੂੰ ਰੱਖਿਆ। ਮੁੜ ਕੇ ਫਿਰ ਪੁਲਿਸ ਗਈ ਆ ਤੇ ਪੁਲਿਸ ਨੇ ਫਿਰ ਆ ਗਈ ਸੀਗੀ ਆਪਦੇ ਤੇ ਫਿਰ ਉਹ ਆਪ ਸਾਨੂੰ ਊਠ ਦੇ ਉੱਤੇ ਨਾ ਥਾਣੇ ਛੱਡ ਕੇ ਗਿਆ ਆਪ। ਚੰਦਾ ਸਿਆ ਠੀਕ। ਤੇ ਉੱਥੇ ਅਸੀਂ ਮੈਂ ਉਹ ਭਾਈ ਨਾ ਉੱਥੇ ਪਾਣੀ ਵੀ ਛਿੜਕਦਾ ਦੇਖਿਆ ਥਾਣੇ ਦੇ ਵਿੱਚ। ਉਹ ਥਾਣੇ ਫੜਿਆ ਸੀ ਨਾ ਥਾਣੇ ਵਾਲਿਆਂ ਨੇ ਤੇ ਉਹਨੇ ਦੱਸਿਆ ਕੁਝ ਨਹੀਂ ਹੈਗਾ। ਮੇਰੀ ਭੈਣ ਨਹੀਂ ਉਹਨੇ ਦੱਸੀ ਵੀ ਕਿੱਥੇ ਹੈਗੀ। ਭੈਣ ਨਹੀਂ ਲੱਭੀ ਅਜੇ ਤੱਕ? ਭੈਣ ਨਹੀਂ ਮੇਰੀ ਲੱਭੀ। ਤੇ ਉਹਦੀ ਤਲਾਸ਼ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਆ। ਉਹ ਤੇ ਜੇ ਤੂੰ ਹਿੰਮਤ ਕਰਕੇ ਕਰ ਲਵੇਂ ਤਾਂ ਜੇ ਲੱਭ ਜੇ, ਅੱਲਾ ਖੈਰ ਕਰੇ। ਅੱਲਾ ਕਰੇ ਲੱਭ ਜੇ ਤਾਂ ਮਿਲ ਹੀ ਪਾਈਏ ਸੀ। ਕਿੰਨੀ ਉਮਰ ਹੋਣੀ ਤੁਹਾਡੀ ਭੈਣ ਦੀ ਉਦੋਂ? 10 ਕੁ ਸਾਲ ਦੀ ਹੋਊਗੀ। 10 ਸਾਲ ਸੀ ਤਕਰੀਬਨ ਹੋਊਗੀ 10 ਸਾਲ ਦੀ। ਅਬ ਜੇ ਹੁਣ ਜੀਂਦੇ ਹੋਣ ਤੇ ਹੁਣ 80 ਸਾਲਾਂ ਦੇ ਉੱਤੇ ਆ। ਉੱਤੇ ਹੀ ਆ। ਤੇ ਭੈਣ ਛੇਤੀ ਆਉਂਦੀ ਹੈ? ਘਰ ਦੇ ਜੀ ਵੀ ਨਹੀਂ ਪਤਾ ਲੱਗ ਵੀ ਆਉਂਦੇ ਯਾਦ। ਮਾਂ ਪਿਓ ਵੀ ਯਾਦ ਆਉਂਦੇ ਆ। ਕੱਲੀ ਜਾਣਾ ਹੁਣ ਮੈਂ ਕੋਈ ਨਹੀਂ। ਆ ਬੱਚੇ ਆ ਮੇਰੇ, 2 ਬੱਚੀਆਂ ਨੇ, 5 ਬੱਚੇ ਆ। ਕਿੰਨੇ ਆ ਕੇ ਇੱਧਰ ਫਿਰ ਪਾਕਿਸਤਾਨ ਆ ਕੇ ਕਿੰਨੇ ਪਾਲਿਆ ਤੁਹਾਨੂੰ? ਇੱਧਰ ਮੇਰੀ ਭੈਣ ਸੀਗੀ। ਅੱਛਾ ਜੀ। ਮੇਰੀ ਭੈਣ। ਚਾਚੇ ਤਾਇਆ ਸੀ? ਚਾਚਾ ਨਾ ਤਾਇਆ ਨਾ ਕੋਈ ਨਹੀਂ ਸੀਗਾ। ਕੋਈ ਨਹੀਂ ਸੀ। ਸਾਰੇ ਉੱਥੇ ਸਾਰੇ। ਕਿੰਨੇ ਜੀ ਤੁਹਾਡੇ ਖਾਨਦਾਨ ਦੇ ਮਾਰੇ ਗਏ? ਸਾਰੇ ਟੱਬਰ ਮਾਰੇ ਗਏ। ਮੇਰੇ ਚਾਚੇ ਸੀਗੇ। ਇੱਕ ਚਾਚੀ ਆਈ ਸੀ, ਉਹ ਵੀ ਇੱਥੇ ਅਗਲਾਮਾਬਾਦ ਚ ਹੁਣ ਮਰੀ ਹੈ, ਥੋੜਾ ਚਿਰ ਹੋਇਆ ਉਹਨੂੰ। ਤੇ ਉਹ ਵੀ ਸ਼ਰੀਕੇ ਚ ਸੀਗੀ ਸਾਡੀ। ਸਕੀ ਨਹੀਂ ਸੀਗੀ। ਸਕਾ ਮੇਰਾ ਕੋਈ ਨਹੀਂ ਹੈਗਾ। ਕੋਈ ਵੀ ਨਹੀਂ ਬਚਿਆ? ਕੋਈ ਨਹੀਂ ਬਚਿਆ। ਤੁਹਾਡੀ ਸੀ ਜਿਹੜੀ ਉਹ ਮੇਰੀ ਭੈਣ ਜਿਹੜੀ ਪਹਿਲਾਂ ਹੀ ਇੱਧਰ ਸੀ? ਨਹੀਂ, ਪਹਿਲਾਂ ਉਹ ਵੀ ਬਾਅਦ ਚ ਆਈ ਆ ਤੇ ਉਹ ਸ਼ਾਦੀशुदा ਸੀਗੀ। ਅੱਛਾ, ਸ਼ਾਦੀशुदा ਸੀ ਉਹ? ਹਾਂ, ਮੇਰਾ ਉਹ ਬਾਅਦ ਚ ਜੇਠ ਤਾਂ ਬਾਅਦ ਚ ਹੀ ਬਣਿਆ। ਤੇ ਉਹ ਫਿਰ ਮੇਰੀ ਭੈਣ ਨੇ ਨਾ ਆਪਦੇ ਦੇਰ ਨੂੰ ਮੇਰਾ ਨਿਕਾਹ ਕਰਤਾ ਸੀ, ਸ਼ਾਦੀ ਕਰਤੀ ਸੀ। ਤੇ ਹੁਣ ਕੱਲੀ ਜਾਨ ਆ ਮੇਰੀ। ਭੈਣ ਨੂੰ ਅੱਖਾਂ ਡੀਕਦੀਆਂ? ਅੱਛਾ। ਨਹੀਂ, ਤੁਸੀਂ ਅੱਜ ਮੈਨੂੰ ਸੱਦਿਆ ਜੀ ਤੇ ਉਹਦੀ ਕੀ ਮਕਸਦ ਵੀ ਕੀ ਚਾਹੁੰਦੇ ਜੇ ਤੁਸੀਂ? ਉਹ ਇਹ ਚਾਹੁੰਦੇ ਆ ਵੀ ਸਾਨੂੰ ਮਿਲ ਜਾਵੇ, ਭੈਣ ਲੱਭ ਜਾਵੇ। ਭੈਣ ਲੱਭ ਜਾਵੇ। ਇਹ ਹੈ ਤੇ ਉਮਰ ਤੇ ਤੁਹਾਡੀ ਉਦੋਂ 2-3 ਸਾਲ 4 ਸਾਲ ਸੀ, ਨਹੀਂ ਇੰਨੀ ਹੋਸ਼, ਲੇਕਿਨ ਉਹ ਭੈਣ ਦਾ ਤੇ ਭਰਾਵਾਂ ਦਾ ਤੇ ਜੀਆਂ ਦਾ ਤੇ ਪਤਾ ਨਾ ਵੀ ਕਿਹੜਾ ਮਰ ਗਿਆ ਉੱਥੇ ਤੇ ਕਿਹੜਾ ਬਚਿਆ। ਬਾਅਦ ਚ ਫਿਰ ਮੇਰੇ ਭਰਾ ਨੇ ਵੀ ਮੈਨੂੰ ਦੱਸਿਆ ਨਾ ਵੀ ਉਦੋਂ ਨਹੀਂ ਸੀ ਕਿਸੇ ਗੱਲ ਦਾ ਪਤਾ। ਮੇਰੇ ਭਰਾ ਨੇ ਮੈਨੂੰ ਦੱਸਿਆ ਤੇ ਪਹਿਲਾਂ ਬਸ ਇਦਾਂ ਹੀ ਆ, ਨਹੀਂ ਕਿਸੇ ਗੱਲ ਦਾ ਹੋਸ਼ ਹੈਗੀ। ਚਲੋ ਜੀ, ਹੋਪਫੁਲੀ ਉਮੀਦ ਆ। ਗਫੂਰਾ ਤੁਹਾਡੀ ਭੈਣ ਦਾ ਨਾਂ? ਹਾਂ, ਗਫੂਰਾ। ਤੇ ਉਹ ਪਿੰਡ ਲੱਲਾ, ਰਿਆਸਤ ਪਟਿਆਲਾ ਤੇ ਸਮਰਾਲਾ ਲਾਗੇ ਪੈਂਦਾ। ਹਾਂ। ਉੱਥੋਂ ਦੀ ਗਵਾਚੀ ਅੱਜ ਤੱਕ ਨਹੀਂ ਲੱਭੀ? ਅਜੇ ਨਹੀਂ ਲੱਭੀ। ਜੇ ਕੋਈ ਵੀਡੀਓ ਵੇਂਦਾ ਹੋਵੇ ਲੱਭ ਜਾਵੇ ਤੇ ਚਲੋ, ਹੁਣ ਆਪਾਂ ਸਾਰੇ ਉਮਰ ਦੇ ਉਸ ਹਿੱਸੇ 'ਚ ਲੱਭ ਜਾਣ ਤੇ ਖੁਸ਼ੀ ਵਾਲੀ ਗੱਲ ਆ। ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਰੱਖੇ। ਚਲੋ, ਉਹ ਹੋਣਗੇ ਉੱਥੇ, ਜੇ ਕੋਈ ਸ਼ਾਦੀ ਵਿਆਹ ਉਹਨਾਂ ਦੇ ਬੱਚੇ ਹੋਣ, ਕੋਈ ਨਾ ਕੋਈ ਲੱਭ ਜਾਵੇ। ਕੋਈ ਨਾ ਕੋਈ ਤਾਂ ਲੱਭ ਹੀ ਜਾਵੇ। ਅੱਛਾ, ਦੱਸਿਓ ਤੁਹਾਡੇ ਭਰਾ ਦਾ ਕੀ ਨਾਂ ਸੀ? ਅੱਲਾ ਬਖਸ਼। ਅੱਲਾ ਬਖਸ਼। ਅੱਲਾ ਬਖਸ਼। ਅੱਲਾ ਬਖਸ਼ ਤੁਹਾਡੀ ਦੋਵਾਂ ਭੈਣਾਂ ਤੋਂ ਵੱਡਾ ਸੀ? ਸਾਤੋਂ ਵੱਡੀ ਭੈਣ ਤੋਂ ਛੋਟਾ ਸੀਗਾ। ਹਾਂਜੀ। ਤੇ ਸਾਤੋਂ ਵੱਡਾ ਸੀ। ਤੁਹਾਡੇ ਤੋਂ ਵੱਡਾ ਸੀ? ਹਾਂ, ਸਾਤੋਂ ਵੱਡਾ ਸੀ। ਅੱਛਾ, ਜਦੋਂ ਇੱਧਰ ਉਦਾਂ ਮੈਨੂੰ ਦੱਸਿਆ ਸੀਗਾ ਵੀ ਇਹਨਾਂ ਨੇ, ਮੇਰੇ ਭਰਾ ਨੇ ਕਰੇ ਵੀ ਅਸੀਂ 7 ਭੈਣਾਂ ਸੀਗੀਆਂ। 7 ਭੈਣਾਂ ਚੋਂ ਮੈਂ ਇਕੱਲੀ ਆ। ਪਿੱਛੇ ਹੀ ਮਰ ਗਈਆਂ। ਇੱਕ ਉਹ ਗਾਇਬ ਹੋ ਗਈ, ਗਾਇਬ ਕਰਤੀ ਤੇ ਕੋ ਮਰ ਗਈਆਂ, ਬਾਕੀ ਮਰ ਗਈਆਂ। ਪਰਮ ਵੀ ਸਾਰੀਆਂ ਮਰ ਗਈਆਂ। ਇਹ ਤੁਹਾਨੂੰ ਪਾਕਿਆ ਵੀ ਸਾਰੀਆਂ ਮਰ ਗਈਆਂ? ਇੱਕ ਤਾਂ ਵੱਡੀ ਤਾਂ ਜਿਹੜੀ ਸ਼ਾਦੀ ਉਹਦਾ ਤੇ ਤੁਹਾਨੂੰ ਪਤਾ ਨਾ ਵੀ ਜਿਹੜੀ ਇੱਕ ਤੇ ਗਾਇਬ ਹੋ ਗਈ? ਹਾਂ, ਗਾਇਬ ਹੋ ਗਈ। ਦੂਸਰੀਆਂ ਬੱਚੀਆਂ ਛੋਟੇ ਸੀਗੇ ਬੱਚੇ, ਇੱਕ ਮੇਰੇ ਤੋਂ ਵੀ ਛੋਟੀ ਸੀਗੀ।
ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ? ਨਹੀਂ, ਉਹਨਾਂ ਦਾ ਕੋਈ ਪਤਾ ਨਹੀਂ ਹੈ। ਉਹ ਬੱਚੇ ਛੋਟੇ ਤਾਂ ਲਿਜਾ ਕੇ ਮਾਰ ਦਿੱਤੇ ਨਾ ਸਾਰੇ। ਉਹ ਵੱਡਾ ਹਾਲ ਜਿਹਾ ਸੀਗਾ, ਉੱਥੇ ਅਸੀਂ ਸਾਰੇ ਤਾੜੇ ਹੋਏ। ਉਹਨਾਂ ਤੋਂ ਸਭ ਤੋਂ ਬੱਚੇ ਫੜੇ ਆ ਵੀ ਬੱਚੇ ਅਸੀਂ ਹਿਫਾਜ਼ਤ ਕਰਾਂਗੇ, ਕੋਈ ਮਾਰ ਨਾ ਦੇਵੇ ਤੁਹਾਡੇ ਕੋਲ, ਤੋਂ ਫੜ ਕੇ ਲੈ ਗਏ। ਉਹਨਾਂ ਲਿਜਾ ਕੇ ਮਾਰੇ ਹੀ ਹੋਣਗੇ। ਹਾਂ, ਜਿਹੜੇ ਲੱਭੇ ਨਹੀਂ ਅਜੇ ਤੱਕ। ਇਹ ਨਹਿਰ ਦੇ ਕਿਨਾਰੇ ਸਾਡੇ ਬੱਕਰੀਆਂ ਸੀ, ਸਾਡੇ ਗਾਂ ਸੀ, ਸਾਡੇ ਬਲਦ ਸੀ, ਗੱਡਾ ਸੀ ਮੇਰੇ ਤਾਇਆਂ ਦਾ। ਤੇ ਅਸੀਂ ਬੱਕਰੀਆਂ ਲੈ ਕੇ ਗਏ ਆ ਨਾ ਨਹਿਰੋਂ ਪਾਰ। ਨਹਿਰ ਰੋਪੜ ਨਹਿਰ ਆ ਉਹ ਲੱਗਦੀ। ਨਹਿਰੋਂ ਪਾਰ ਅਸੀਂ ਜਦੋਂ ਗਏ ਤਾਂ ਉੱਥੇ ਐਡਾ ਢਿੱਗ ਲੱਗਾ ਕੀ ਸੀ? ਲਾਸ਼ਾਂ ਦਾ। ਅੱਛਾ ਜੀ। ਉੱਥੇ ਮੇਰਾ ਭਰਾ ਖੜਾ ਉੱਥੇ ਰੋਂਦਾ ਰਿਹਾ ਇੰਨਾ। ਲਾਸ਼ਾਂ ਦੇ ਢੇਰ ਲੱਗੇ। ਲਾਸ਼ਾਂ ਦਾ ਢੇਰ ਲੱਗਾ ਨਹਿਰ ਦੇ ਕਿਨਾਰੇ ਦੇ ਉੱਤੇ। ਪਹਿਲੇ ਪਾਰ ਸੀ ਸਾਡੀ ਵਾਹੀ, ਸਾਡੇ ਮੇਰੇ ਤਾਏ ਵਾਹੀ ਕਰਦੇ ਸੀ। ਗੱਡਾ ਸੀ, ਬਲਦ ਸੀਗੇ ਸਾਡੇ, ਗਾਂ ਸੀ, ਬੱਕਰੀਆਂ ਸੀ, ਸਾਰਾ ਕੁਝ ਸੀ। ਕਿਵੇਂ ਲੱਗਦਾ, ਕਿਵੇਂ ਮਹਿਸੂਸ ਹੁੰਦਾ ਜਦੋਂ ਉਹ ਲਾਸ਼ਾਂ ਦੀ ਢੇਰੀ ਲੱਗੀ ਤੇ ਉਹ ਸਾਰਾ ਕੁਝ ਕਿਵੇਂ ਦਾ ਮਹਿਸੂਸ ਹੁੰਦਾ? ਉਹ ਚੇਤਾ ਹੁੰਦਾ? ਮਹਿਸੂਸ ਤਾਂ ਪੁੱਤ ਇੱਦਾਂ ਹੀ ਹੁੰਦਾ ਵਾ ਜਿੱਦਾਂ ਵੀ ਬਸ ਵੀ ਇਹ ਨਾ ਕਿਆਮਤ ਹੀ ਆਈ ਹੋਈ ਸੀ। ਸਾਡੇ ਬੂਹੇ ਦੇ ਮੂਹਰੇ ਅਸੀਂ ਅੰਦਰ ਤਾੜੇ ਹੋਏ ਸੀਗੇ ਤੇ ਬੂਹੇ ਦੇ ਮੂਹਰੇ ਮਾਰਦੇ ਸੀ। ਸਾਡੇ ਗੱਡੇ ਦੇ ਉੱਤੇ ਲਿਜਾ ਕੇ ਉੱਤੇ ਸਿੱਟੇ। ਸਾਡਾ ਗੱਡਾ ਸੀ, ਸਾਡੇ ਬਲਦ ਸੀਗੇ ਤੇ ਬੂਹੇ ਦੇ ਕੋਲ ਲਿਆ ਕੇ ਨਾ ਮਾਰ ਕੇ, ਚੌਂਕ ਸੀ ਨਾ ਸਾਡਾ ਬੂਹੇ ਦੇ ਅੱਗੇ, ਉੱਥੋਂ ਮਾਰ ਕੇ ਤੇ ਲਿਜਾ ਕੇ ਨਹਿਰ ਤੇ ਸਿੱਟੇ। ਨਹਿਰ 'ਚ ਸਿੱਟੇ। ਨਹਿਰ ਵੱਡੀ, ਰੋਪੜ ਨਹਿਰ ਵੱਡੀ ਆ। ਵੱਡੀ ਨਹਿਰ ਲੰਘਦੀ ਸੀ ਲਾਗੋਂ ਤੁਹਾਡੀ। ਅੱਛਾ, ਫਿਰ ਜਦੋਂ 2 ਸਾਲਾਂ ਬਾਅਦ ਇੱਧਰ ਨੂੰ ਆਏ ਜੀ, 2 ਸਾਲਾਂ ਬਾਅਦ ਤੁਹਾਨੂੰ ਉਦੋਂ ਪਤਾ ਵਾ ਵੀ ਕਿੱਧਰ ਦੀ ਕੌਣ ਛੱਡ ਕੇ ਗਿਆ, ਕਿਵੇਂ ਆਏ? ਸਾਨੂੰ ਪੁਲਿਸ ਗਈ ਸੀ ਲੈਣ। ਹਾਂਜੀ। ਪੁਲਿਸ ਲੈਣ ਗਈ ਆ ਤੇ ਫਿਰ ਉਹ ਮੇਰੀ ਭੈਣ ਦਾ ਵੀ ਪਤਾ ਕੀਤਾ, ਉੱਥੇ ਤਾਲਾ ਲੱਗਾ ਹੋਇਆ ਸੀਗਾ। ਫਿਰ ਪੁਲਿਸ ਆ ਗਈ ਆ। ਫਿਰ ਅੱਛਾ, ਤਾਲਾ ਲੱਗਾ ਸੀ ਵੀ ਜਿਹੜੇ ਨਾਲ ਦੇ ਪਿੰਡ ਨੂੰ ਛੱਡ ਕੇ ਆਇਆ ਸੀ ਕਰਤਾਰ ਸਿੰਘ, ਉਸ ਘਰ ਨੂੰ ਤਾਲਾ ਲੱਗਾ? ਉਸ ਘਰ ਨੂੰ ਤਾਲਾ ਲੱਗਾ ਹੋਇਆ। ਅੱਛਾ, ਉਹ ਕਰਤਾਰ ਸਿੰਘ ਲੈ ਗਿਆ ਸੀ? ਉਹੀ ਲੈ ਕੇ ਛੱਡ ਕੇ ਆਇਆ? ਹਾਂ, ਉਹੀ ਲੈ ਕੇ ਗਿਆ ਸੀਗਾ ਪੁਲਿਸ ਨੂੰ। ਠੀਕ। ਤੇ ਮੇਰੇ ਨਾਲ ਮੇਰਾ ਭਰਾ ਵੀ ਗਿਆ ਸੀਗਾ। ਅੱਛਾ ਜੀ। ਮੇਰਾ ਭਰਾ ਵੀ ਗਿਆ ਸੀ ਨਾਲ, ਤੇ ਉੱਥੇ ਤਾਲਾ ਲੱਗਾ ਹੋਇਆ ਸੀਗਾ। ਮੁੜ ਕੇ ਫਿਰ ਪੁਲਿਸ ਚਲੀ ਗਈ, ਉਹਨੂੰ ਵੀ ਨਾਲ ਲੈ ਗਈ, ਉਹਨੂੰ ਕਰਤਾਰ ਸਿੰਘ ਨੂੰ। ਤੇ ਫਿਰ ਸਾਨੂੰ ਕੁਝ ਦਿਨ ਬਾਅਦ ਤੇ ਉਹ ਆਪ ਚੰਦਾ ਸਿਉਂ ਸਾਨੂੰ ਊਂਠ ਦੇ ਬਹਾ ਕੇ ਤੇ ਸਾਨੂੰ ਉਹ ਥਾਣੇ ਛੱਡ ਕੇ ਗਿਆ। ਅੱਛਾ ਜੀ। ਥਾਣਿਓਂ ਫਿਰ ਉੱਥੇ ਅਸੀਂ ਪਤਾ ਨਹੀਂ ਅੱਲਾ ਜਾਣੇ ਕਿੰਨਾ ਦੇਰ ਰਹੇ ਦਿਹਾੜੀ ਕਿੰਨੀ। ਫਿਰ ਅਸੀਂ ਆਏ ਜਲੰਧਰ। ਹਾਂਜੀ। ਜਲੰਧਰੋਂ ਫਿਰ ਅਸੀਂ ਆਏ ਹਾਂ ਦਿੱਲੀ। ਹਾਂਜੀ। ਦਿੱਲੀੋਂ ਫਿਰ ਲਾਹੌਰ ਆਏ। ਫਿਰ ਲਾਹੌਰ ਆਏ। ਇਸ ਤਰ੍ਹਾਂ ਆਏ ਉੱਥੇ। ਅੱਗੇ ਆ ਕੇ ਫਿਰ ਭੈਣ, ਜਿਹੜੀ ਵੱਡੀ ਭੈਣ ਤੁਹਾਡੀ ਵਿਆਹੀ ਸੀ, ਇੱਥੇ ਰਹਿੰਦੀ ਸੀ, ਉਹ ਕਿਵੇਂ ਲੱਭੀ? ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਨਾ ਸਾਡਾ। ਅੱਛਾ। ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਤੇ ਉਹ ਫਿਰ ਮੇਰੀ ਤਾਏ ਦੀ ਧੀ ਸੀ ਜਿਹੜੀ, ਉਹ ਗਈ ਲੈਣ ਸਾਨੂੰ ਉੱਥੋਂ ਲਾਹੌਰੋਂ। ਹਾਂਜੀ। ਉਹਨਾਂ ਨੂੰ ਨਹੀਂ ਦਿੱਤਾ ਹੈ ਸਾਨੂੰ। ਠੀਕ। ਫਿਰ ਮੇਰੀ ਆਪਦੀ ਸਕੀ ਸਾਡੀ ਭੈਣ ਗਈ, ਘਣੋਈਆ ਗਿਆ ਤੇ ਉਹ ਫਿਰ ਲੈ ਕੇ ਆਏ। ਤੇ ਡੇਰਾ ਨਵਾਬ ਕਹਿੰਦੇ ਸੀਗੇ, ਉਹ ਗੱਲਾਂ ਕਰਦੇ ਸੀ ਰਾਹ ਦੇ ਵਿੱਚ ਤੇ ਵੀ ਅਖੇ ਕਾਕੇ ਨੂੰ, ਇਹਨਾਂ ਦੇ ਪਿਓ ਨੂੰ ਕਾਕਾ ਕਹਿੰਦੇ ਸੀ ਨਾ ਬੱਚੇ, ਜਿਵੇਂ ਲਾਡਲਾ ਛੋਟਾ ਸੀਗਾ ਸਾਰਿਆਂ ਤੋਂ। ਹਾਂਜੀ। ਅਖੇ ਕਾਕੇ ਨੂੰ ਮੇਰੇ ਦਿਲ 'ਚ ਇਦਾਂ ਆਵੇ ਵੀ ਕਾਕਾ ਨਿਕਾ ਜਿਹਾ ਉਹ ਵੀ ਘਰ ਸੰਭਾਲ ਲੂਗਾ, ਉਹ ਨਿਕਾ ਜਿਹਾ ਕਾਕਾ ਕਿੱਦਾਂ ਸਾ। ਤੇ ਮਾਸ਼ਾਅੱਲਾ ਉਹ ਮੈਥੋਂ ਉਹ ਸੀਗਾ 20-25 ਸਾਲ ਵੱਡਾ ਸੀ ਇਹਨਾਂ ਦਾ ਬਾਪ। ਮੇਰੀ ਭੈਣ ਉਹਨੂੰ ਮੰਗੀ ਹੋਈ ਸੀ, ਉਹ ਜਿਹੜੀ ਉੱਧਰ ਰਹਿ ਗਈ, ਜਿਹੜੀ ਗਫੂਰਾਂ ਲੱਭੀ ਨਹੀਂ ਗਈ। ਤੇ ਫਿਰ ਮੇਰੀ ਸ਼ਾਦੀ ਕੀਤੀ ਸੀ ਮੇਰੀ ਭੈਣ ਨੇ, ਆਦੇ ਦੇਰ ਨੂੰ ਮੇਰਾ ਨਿਕਾਹ ਦਿੱਤਾ ਸੀ। ਔਰ ਨਾਂ ਕੀ ਲੈਂਦੇ ਸੀ? ਮੇਰਾ ਨਾਂ ਸੀ ਕਾਕੀ ਕਹਿੰਦੇ ਸੀ ਮੈਨੂੰ। ਕਾਕੀ ਕਹਿੰਦੇ ਸੀ ਲਾਡ ਨਾਲ। ਤੇ ਗਫੂਰਾਂ ਕਹਿੰਦੇ ਸੀ। ਗਫੂਰਾਂ ਕਹਿੰਦੇ ਸੀ। ਫਿਰ ਮੇਰੀ ਭੈਣ ਨੇ ਫਿਰ ਕਹਿਣ ਲੱਗੀ ਵੀ ਇਹਦਾ ਨਾਂ ਸਿੱਧਾ ਲਿਆ ਕਰੋ, ਕਾਕੀ ਨਾ ਕਿਆ ਕਰੋ। ਫਿਰ ਸਿੱਧਾ ਸਰਦਾਰਾਂ ਕਹਿਣ ਲੱਗ ਗਏ। ਤੇ ਇਹਨਾਂ ਦੇ ਬਾਪ ਨੇ ਮੇਰਾ ਨਾਂ ਰੱਖਿਆ ਸਰਦਾਰਾਂ ਬੇਗਮ। ਅੱਛਾ। ਮੇਰੇ ਕਾਗਜ਼ਾਂ ਤੇ ਵੀ ਸ਼ਨਾਖਤੀ ਕਾਰਡ ਤੇ ਸਾਰੇ ਸਰਦਾਰਾਂ ਬੇਗਮ ਹੈ ਮੇਰਾ ਨਾਮ।
ਅੱਛਾ, ਉਹਦੇ ਜਿਹੜਾ ਚੰਦਾ ਸਿੰਘ ਸੀ ਉਹਦੇ ਘਰ ਦੀ ਦਾ ਕੋਈ ਚੇਤਾ, ਉਹਦੀ ਘਰ ਦੀ ਜਾਂ ਬੱਚਿਆਂ ਦਾ? ਉਹਦੇ ਘਰ ਵਾਲੀ ਜਿਹੜੀ ਸੀਗੀ ਉਹ ਵੀ, ਉਹਨਾਂ ਦੇ ਇੱਕ ਬੱਚੀ ਸੀਗੀ, ਕੁੜੀ ਸੀਗੀ ਜਵਾਨ, ਹਾਂਜੀ, ਤੇ ਭਾਗੋ ਸੀ ਉਹਦਾ ਨਾਂ। ਭਾਗੋ ਸੀ ਉਹਦਾ ਨਾਂ, ਤੇ ਉਹਦਾ ਉਹ ਚੰਦਾ ਸਿੰਘ ਸੀ ਉਹਦਾ ਨਾਂ ਭਾਈ ਦਾ। ਸਾਨੂੰ ਉਹਨਾਂ ਨੇ ਆਪਦੇ ਧੀਆਂ ਪੁੱਤਾਂ ਨਾਲ ਵੀ ਵੱਧ ਰੱਖਿਆ। ਅੱਛਾ ਅੱਛਾ, ਬਹੁਤ ਅੱਛੇ ਸੀਗੇ ਉਹ। ਚਲੋ, ਉਹਨਾਂ ਨਾਲ ਨਹੀਂ ਬਾਅਦ ਚ ਕਿਤੇ ਰਾਬਤਾ ਹੋਇਆ ਚੰਦਾ ਸਿੰਘ ਉਹਨਾਂ ਨਾਲ? ਰਾਬਤਾ ਕਿਹਨੇ ਕਰਨਾ ਸੀ? ਉਹ ਸਿਆਣਾ ਹੁੰਦਾ ਤਾਂ ਕਰਦਾ। ਨਿਆਣੇ ਤੇ ਰਹਿ ਗਏ, ਬਾਕੀ ਸਾਰੇ ਤੇ ਮਾਰੇ ਗਏ। ਨਾ ਕੋਈ ਤਾਇਆ, ਨਾ ਕੋਈ ਚਾਚਾ, ਨਾ ਕੋਈ ਮਾਸੀ, ਨਾ ਕੋਈ ਫੁੱਫੀ। ਨਾ ਮਾਸੀ ਸੀਗੀ ਇੱਕ, ਉਹ ਵੀ ਇੱਥੇ ਸੀ, ਗੰਗਾਪੁਰ ਰਹਿੰਦੀ ਸੀਗੀ। ਤੇ ਬਸ ਸਾਰਾ ਦਾ ਸਾਰਾ ਟੱਬਰ ਹੀ। ਲਓ ਜੀ ਨਾਜ਼ਰੀਨ, ਜਿੱਥੇ ਵੇਖੋ ਆਪਾਂ ਗੱਲ ਕਰਦੇ ਹੁੰਦੇ ਹਾਂ, ਜਿੱਥੋਂ ਮਾੜੇ ਭੈੜੇ ਲੋਕ ਸੀ ਜਿਨ੍ਹਾਂ ਨੇ ਪੂਰੇ ਦੇ ਪੂਰੇ ਖਾਨਦਾਨ ਮੁਕਾਤੇ, ਉੱਥੇ ਹੀ ਚੰਦਾ ਸਿੰਘ ਵਰਗੇ ਚੰਗੇ ਲੋਕ ਵੀ ਹੈਗੇ ਸੀ ਜਿਨ੍ਹਾਂ ਨੇ ਆਪਣੀਆਂ ਬਾਹਾਂ ਫੈਲਾਤੀਆਂ। ਇਹ ਨਹੀਂ ਵੇਖਿਆ ਕਿ ਗੈਰ ਮਜ਼ਹਬ ਜਾਂ ਦੂਜਾ ਮਜ਼ਹਬ ਹੈ, ਉਹਨਾਂ ਨੂੰ ਆਪਣੇ ਪੁੱਤਾਂ ਤਰ੍ਹਾਂ ਸੰਭਾਲਿਆ, ਪਾਲਿਆ, ਧੀਆਂ ਪੁੱਤਾਂ ਤਰ੍ਹਾਂ। ਸੋ ਅੱਜ ਮੈਨੂੰ ਅੰਮਾ ਜੀ ਹੁਣਾਂ ਨੇ, ਇਹਨਾਂ ਦੇ ਬੇਟੇ ਨੇ ਸੱਦਿਆ ਸੀ। ਮੇਰੀ ਭੈਣ ਆ ਜਿਹੜੀ ਉਦੋਂ ਦੀ ਗਵਾਚੀ, ਉਦੋਂ 10 ਸਾਲ ਉਮਰ ਸੀ, ਅੱਜ ਤੱਕ ਨਹੀਂ ਲੱਭ ਸਕੀ। ਪਿੰਡ ਲੱਲਾ, ਜ਼ਿਲ੍ਹਾ ਰਿਆਸਤ ਪਟਿਆਲਾ ਸੀ ਉਦੋਂ, ਤੇ ਲਾਗੇ ਸਮਰਾਲਾ ਪੈਂਦਾ ਸੀ, ਤੇ ਗਫੂਰਾ ਨਾਂ ਉਹਨਾਂ ਦਾ। ਜੇ ਕਿਸੇ ਨੂੰ ਪਤਾ ਹੋਵੇ, ਕੋਈ ਕਲੂ ਹੋਵੇ, ਤਾਂ ਸਾਡੇ ਨਾਲ ਜ਼ਰੂਰ ਰਾਬਤਾ ਕਰੋ। ਇਹ ਵਿਛੜੀਆਂ ਰੂਹਾਂ ਜਿਹੜੀਆਂ ਨੇ, ਇਹ ਮਿਲਣੀਆਂ ਚਾਹੀਦੀਆਂ ਨੇ ਜ਼ਿੰਦਗੀ ਦੇ ਉਸ ਹਿੱਸੇ 'ਚ ਨੇ ਜਿੱਥੋਂ ਹੁਣ ਆਪਾਂ ਇਹਨਾਂ ਨੂੰ ਕੀ ਕਹਿੰਦੇ ਵੀ ਜਾਣਾ ਤਾਂ ਸਾਰੇ ਹੀ, ਮੈਂ ਕਹਿੰਦਾ ਹੁੰਦਾ ਥੋੜ੍ਹੇ ਸਾਲ ਦੇ ਲੋਕ ਸਾਨੂੰ ਨਹੀਂ ਲੱਭਣੇ। ਸੋ ਜਾਂਦੇ ਜਾਂਦੇ ਨੇਕੀਆਂ ਕਮਾ ਜਾਈਏ, ਇਹਨਾਂ ਨੂੰ ਖੁਸ਼ੀਆਂ ਦੇ ਜਾਈਏ। ਸੋ ਇਸ ਕਹਾਣੀ ਅੱਜ ਆਪਾਂ ਛੋਟੀ ਜਿਹੀ ਸ਼ਾਰਟ ਸਟੋਰੀ ਰੱਖੀ, ਕਹਾਣੀ ਰੱਖੀ ਤੁਹਾਡੇ ਸਾਰਿਆਂ ਦੇ ਅੱਗੇ, ਇੱਕ ਦੁੱਖ ਭਰੀ ਕਹਾਣੀ ਰੱਖੀ। ਅੰਮਾ ਜੀ ਹੁਣਾਂ ਕੋਲੋਂ ਜਿਹੜੀ ਮੈਂ ਵੇਖਿਆ ਵੀ ਗੱਲ ਵੀ ਨਹੀਂ ਹੋ ਰਹੀ, ਆਪਣੇ ਉਹ ਖਾਨਦਾਨ ਪੂਰੇ ਦਾ ਦੁੱਖ ਤੇ ਆਪਣੀ ਭੈਣ ਦਾ ਦੁੱਖ। ਸੋ ਇਸੇ ਵੀਡੀਓ ਨਾਲ ਅੱਗੇ ਵਧਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਕਲੂ ਮਿਲੇਗਾ ਉਹਨਾਂ ਦੀ ਭੈਣ ਦਾ ਜਾਂ ਉਹਨਾਂ ਦੇ ਬੱਚਿਆਂ ਦਾ, ਕੋਈ ਨਾ ਕੋਈ ਹੋਵੇ ਕੰਟੈਕਟ, ਕੋਈ ਰਾਬਤਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਰਾਬਤਾ ਕਰਨ। ਮੈਂ ਇਹਨਾਂ ਦੇ ਬੇਟੇ ਦਾ ਵੀ ਨੰਬਰ ਡਿਸਕ੍ਰਿਪਸ਼ਨ 'ਚ ਛੱਡਾਂਗਾ। ਅਤੇ ਅੱਗੇ ਵਧਦੇ ਹਾਂ, ਮਿਲਦੇ ਹਾਂ ਫਿਰ, ਰੱਬ ਰੱਖ।